ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰਾ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੈਮਿਸ਼ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 16 ਜਨਵਰੀ 2026 3 ਮਾਘ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵੈਲਫਰਮ ਕੈਨੇਡਾ ਰੋਕੂ ਜਾਦੂ ਬਾਕਸਰ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਔਰ ਅਸੀਂ ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਾਂਗੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਅੱਜ ਦੀ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ LA ਕੈਲੀਫੋਰਨੀਆ ਤੋਂ ਸਰਦਾਰ ਪਰਮ ਦੀਪ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਪਰਮਦੀਪ ਸਿੰਘ ਜਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵੀਰ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜਿਸ ਤਰ੍ਹਾਂ ਕਿ ਹਮੇਸ਼ਾ ਇਸ ਤਰ੍ਹਾਂ ਆਪਾਂ ਜਿਹੜੇ ਟੌਪਿਕ ਨੇ ਲੀਡ ਟੌਪਿਕ ਨੇ ਉਹੀ ਆਪਾਂ ਡਿਸਕਸ ਕਰਦੇ ਹਾਂ ਪਰ ਅੱਜ ਜਿਸ ਤਰ੍ਹਾਂ ਕਿ ਫਰਾਈਡੇ ਦਾ ਦਿਨ ਹੈ ਸੋ ਲਿਖਤਾਂ ਸਾਂਝੀਆਂ ਕਰਾਂਗੇ ਤੁਹਾਡੇ ਨਾਲ। ਜਿਸ ਤਰ੍ਹਾਂ ਕਿ ਅੱਜ ਪਹਿਲੇ ਹੀ ਸੈਗਮੈਂਟ ਦੇ ਵਿੱਚ ਆਪਾਂ ਇੱਕ ਜਿਹੜੀ ਲਿਖਤ ਹੈ ਉਹ ਸਾਨੂੰ ਵਸੂਲ ਹੋਈ ਹੈ ਸਿਡਨੀ ਆਸਟ੍ਰੇਲੀਆ ਤੋਂ ਸਾਡੇ ਜਿਹੜੇ ਵਿਊਅਰ ਨੇ ਔਰ ਚਿੰਤਕ ਵੀ ਨੇ ਸਰਦਾਰ ਜਤਿੰਦਰ ਸਿੰਘ ਜੀ ਹੋਰਾਂ ਦੀ। ਸੋ ਇਹ ਸਾਂਝੀ ਕਰਨ ਜਾ ਰਹੇ ਹਾਂ। ਸੋ ਅੱਜ ਦੇ ਆਪੋ ਤਾਪੀ ਵਾਲੇ ਜਿਹੜੇ ਵਰਲਡ ਆਰਡਰ ਵਿੱਚ ਖਾਲਿਸਤਾਨ ਕਿਵੇਂ ਇਖਲਾਕ ਦਾ ਝੰਡਾ ਬਰਦਾਰ ਹੋਵੇਗਾ, ਕਿਵੇਂ ਗੁਰਮਤਿ ਦੀਆਂ ਕਦਰਾਂ ਕੀਮਤਾਂ ਬੇਗਮਪੁਰ ਖਾਲਿਸਤਾਨ ਦਾ ਜਿਹੜਾ ਆਦਰਸ਼ ਹੋਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਪਰਮਦੀਪ ਸਿੰਘ LA ਕੈਲੀਫੋਰਨੀਆ ਨਿਵਾਸੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। IT ਸੈਕਟਰ ਦੇ ਵਿੱਚ ਉੱਚ ਅਹੁਦੇ ਤੇ ਨੇ, ਪੰਥਕ ਚਿੰਤਕ ਵੀ ਨੇ, ਸਾਡੇ ਮਦਦਗਾਰ ਵੀ ਨੇ ਔਰ ਸਿੱਖ ਕੌਮ ਦੇ ਭਵਿੱਖ ਨੂੰ ਕਿਵੇਂ ਖਾਲਿਸਤਾਨ ਦੀ ਕਾਇਮੀ ਦੇ ਨਾਲ ਹੀ ਜਿਹੜਾ ਸਿਰਜਿਆ ਜਾ ਸਕਦਾ ਹੈ ਇਸ ਬਾਰੇ ਪੂਰੀ ਤਰ੍ਹਾਂ ਕਨਵਿੰਸਡ ਨੇ। ਸਾਡੇ ਸਟੂਡੀਓ 'ਚ ਵੀ ਆਏ ਹੋਏ ਨੇ ਔਰ ਹਮੇਸ਼ਾ ਕਿਸੇ ਵੀ ਟੈਕਨੀਕਲ ਮਦਦ ਦੇ ਲਈ ਵੀ ਅਸੀਂ ਉਹਨਾਂ ਨੂੰ ਜਿਹੜਾ ਕੰਸਲਟ ਕਰਦੇ ਹਾਂ ਔਰ ਫਾਈਨੈਂਸ਼ੀਅਲੀ ਵੀ ਕਿਉਂਕਿ ਜਿਸ ਸਾਰੇ ਕਰੰਚ ਚੋਂ ਅਸੀਂ ਗੁਜ਼ਰ ਰਹੇ ਹਾਂ, ਹਾਲਾਂਕਿ ਓਵਰਆਲ ਵੀ ਇਕੋਨਮੀ ਦਾ ਕਰੰਚ ਹੈ। ਸਾਡੇ ਬਹੁਤ ਸਾਰੇ ਵੀਰ ਭੈਣਾਂ ਖਾਸ ਤੌਰ 'ਤੇ ਟਰੱਕਿੰਗ ਇੰਡਸਟਰੀ ਔਰ ਟੈਕਸੀ ਜਾਂ ਸਮਾਲ ਬਿਜ਼ਨਸਿਸ ਗੈਸ ਸਟੇਸ਼ਨਸ ਦੂਸਰੇ ਸਾਰੇ ਕ੍ਰਾਈਸਿਸ 'ਚ ਨੇ ਪਰ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਤੁਹਾਡਾ ਸਭ ਦਾ ਸਹਿਯੋਗ ਸੀ, ਤੁਹਾਡੇ ਸਭ ਦੀ ਸਪੋਰਟ ਸੀ, ਉਹਦੇ ਨਾਲ ਅਸੀਂ ਪਿਛਲੇ ਲਗਭਗ 12-13 ਸਾਲਾਂ ਤੋਂ ਇਸ ਸਾਰੇ ਨੂੰ ਜਾਰੀ ਰੱਖਿਆ ਔਰ ਇਸ ਵੇਲੇ ਟੀਵੀ 84 ਇੱਕ ਦੁਨੀਆ ਦੇ ਵਿੱਚ ਖਾਲਿਸਤਾਨ ਦੇ ਮੁੱਦੇ ਦਾ ਨੈਰੇਟਿਵ ਸਿਰਜਣ ਵਾਲਾ ਲੀਡ ਚੈਨਲ ਹੈ। ਦੂਸਰੇ ਚੈਨਲਸ ਵੱਲੋਂ ਵੀ ਇਸ ਸਾਡੇ ਤੋਂ ਬਾਅਦ ਉਹ ਫੀਲਡ ਦੇ ਵਿੱਚ ਆਏ, ਚੰਗਾ ਕੰਮ ਕਰ ਰਹੇ ਨੇ। ਅਸੀਂ ਕਦੇ ਵੀ ਕਿਸੇ ਨੂੰ ਕਿਉਂਕਿ ਇਹ ਪੰਥਕ ਸੇਵਾ ਦਾ ਪਿੜ ਹੈ, ਕੋਈ ਇਹ ਵਪਾਰਕ ਹਾਨ ਲਾਭ ਦੀ ਖੇਡ ਨਹੀਂ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜੇ ਵਪਾਰਕ ਹਾਨ ਲਾਭ ਵਾਲੇ ਪਹਿਲਾਂ ਸਿੱਖੀ ਔਰ ਪੰਜਾਬੀ ਦਾ ਨਾਂ ਲੈ ਕੇ ਆਏ ਉਹਨਾਂ ਨੇ ਜੋ ਅੱਤ ਮਚਾਈ ਇੰਡੀਅਨ ਸਟੇਟ ਦੇ ਨੈਰੇਟਿਵ ਨੂੰ ਅੱਗੇ ਤੋਰਨ ਦੀ, ਕੁਦਰਤੀ ਸੋਸ਼ਲ ਮੀਡੀਆ ਦੀ ਐਸੀ ਮਾਰ ਵਗੀ ਹੈ ਕਿ ਉਹਨਾਂ 'ਚੋਂ ਬਹੁਤ ਸਾਰੇ ਜਿਹੜੇ ਨੇ
ਉਹ ਵਿਚਾਲੇ ਲਟਕ ਰਹੇ ਨੇ, ਕੋਈ ਬੈਂਕਰਪਸੀ ਵੱਲ ਜਾ ਰਿਹਾ, ਕੋਈ ਦੂਸਰੇ ਵੱਲ ਜਾ ਰਿਹਾ। ਸੋ ਇਹ ਸਾਰੇ ਦੇ ਚਲਦਿਆਂ ਇਹ ਹੋਰ ਵੀ ਅਹਿਮੀਅਤ ਹੋ ਜਾਂਦੀ ਹੈ ਕਿ ਇਹ ਠੀਕ ਹੈ ਕਿ ਸਾਡੇ ਤੇ ਬਹੁਤ ਸਾਰੀਆਂ ਰੈਸਟ੍ਰਿਕਸ਼ਨਸ ਉਹ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਨ ਵਾਲੇ ਜਿਹੜੇ ਲੋਕ ਨੇ, ਜਿਨ੍ਹਾਂ 'ਚ ਜ਼ਾਹਰ ਹੈ ਜਦੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਿਕਾਇਤਾਂ ਦਾ ਜਿਹੜਾ ਉਹ ਸਿਲਸਿਲਾ ਆਟੋਮੈਟਿਡ ਕੀਤਾ ਹੁੰਦਾ ਹੈ, ਔਰ ਉੱਥੇ ਵੀ ਉਹਨਾਂ ਦੇ ਸਿੰਪੈਥਾਈਜ਼ਰ ਬੈਠੇ ਨੇ ਔਰ ਲਗਾਤਾਰਤਾ ਨਾਲ ਸਟ੍ਰਾਈਕਸ ਵੀ ਵੱਜਦੀਆਂ ਨੇ, ਬਲੌਕੇਡ ਵੀ ਹੁੰਦੀ ਹੈ, ਜਿਹਨੂੰ ਐਲਗੋਰਿਜ਼ਮ ਕਹਿੰਦੇ ਨੇ। ਉਹ ਇਸ ਕਿਸਮ ਦਾ ਸੈੱਟ ਕੀਤਾ ਹੋਇਆ ਕਿ ਵੀ ਜੇ ਇੱਧਰ ਅਸੀਂ ਕੋਈ ਪਾਕਿਸਤਾਨ ਰਿਲੇਟਡ ਟੌਪਿਕ ਜਾਂ ਡਿਸਕਸ ਕਰਦੇ ਹਾਂ, ਉਹ ਵਿਦਿਨ 8-10 ਆਵਰਸ 15,000 20,000 ਨੂੰ ਵੀ ਜਿਹੜਾ ਐਕਸੀਡ ਕਰ ਜਾਂਦਾ ਹੈ, ਕਿਉਂਕਿ ਪਾਕਿਸਤਾਨੀ ਸਾਈਡ ਤੇ ਜਾਂ ਦੂਸਰੇ ਤਾਂ ਉਹਨਾਂ ਦੀ ਕੋਈ ਪਾਬੰਦੀ ਨਹੀਂ ਹੈ। ਪਰ ਉਹੀ ਟੌਪਿਕ ਜੇ ਅਸੀਂ ਪੰਜਾਬ ਰਿਲੇਟਡ ਸਾਡੇ ਟੌਪਿਕ ਜਿਹੜੇ ਨੇ ਉਹ ਬਿਲਕੁਲ ਜਿਹੜੇ ਨੇ ਉਹਨਾਂ ਨੂੰ ਨਾ ਨੋਟੀਫਿਕੇਸ਼ਨ ਜਾਂਦੀ ਹੈ ਜਦੋਂ ਸਾਡਾ ਪ੍ਰੋਗਰਾਮ ਚੱਲ ਰਿਹਾ। ਔਰ ਇਹੀ ਕਾਰਨ ਹੈ ਕਿ ਜਿੱਥੇ ਇੱਕ ਸਟੇਜ ਦੇ ਉੱਤੇ 800,000 ਲਾਈਵ ਦੇਖਣ ਵਾਲਾ ਸੀ ਔਰ ਪਹਿਲੇ 12 ਘੰਟੇ ਦੇ ਵਿੱਚ ਹੀ 20,000 25,000 ਵਿਊਰ ਅਸੀਂ ਇਨੀਸ਼ੀਅਲ ਸਾਲਾਂ 'ਚ 2013-14 ਦੀ ਗੱਲ ਕਰ ਰਹੇ ਹਾਂ। ਪਰ ਕਿਵੇਂ ਇਸ ਦੇ ਉੱਤੇ ਈਵਨ ਉਸ ਜ਼ਮਾਨੇ 'ਚ ਕੈਪਟਨ ਅਮਰਿੰਦਰ ਸਿੰਘ ਜਿਹੜਾ ਚੀਫ ਮਿਨਿਸਟਰ ਪੰਜਾਬ ਸੀ, ਉਹਨੇ TV 84 ਦਾ ਨਾਂ ਲੈ ਕੇ ਮੈਂਸ਼ਨ ਕਰਕੇ ਇਸ ਪਾਰਟ ਨੂੰ ਜਿਹੜਾ ਉਹ ਨੈਗੇਟ ਕੀਤਾ ਸੀ। ਸੋ ਜ਼ਾਹਰ ਹੈ ਕਿ ਏਜੰਸੀਆਂ ਦੀਆਂ ਅੱਖਾਂ 'ਚ ਰੜਕਦੇ ਰਹੇ ਨੇ ਔਰ ਇਹਦਾ ਹੀ ਨਤੀਜਾ ਹੈ ਕਿ ਸਾਡੀ ਜਿਹੜੀ ਆਊਟਰੀਚ ਹੈ ਉਹ ਬਹੁਤ ਘਟਾਉਣ ਦੀ ਕੋਸ਼ਿਸ਼ ਹੈ। ਪਰ ਉਹਦੇ 'ਚ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਤੁਸੀਂ ਵੀ ਮਦਦ ਕਰ ਸਕਦੇ ਹੋ, ਮਦਦ ਇੱਕ ਪਾਸੇ ਤਾਂ ਜ਼ਾਹਰ ਹੈ ਫਾਈਨੈਂਸ਼ੀਅਲੀ ਇਹਨੂੰ ਜਾਰੀ ਰੱਖਣਾ ਹੈ, ਦੂਸਰੇ ਪਾਸੇ ਜੇ ਤੁਸੀਂ ਸਾਰੇ ਪ੍ਰੋਗਰਾਮ ਨੂੰ ਦੇਖਦੇ ਹੋ, ਬਾਅਦ ਦੇ ਵਿੱਚ ਵੀ ਦੇਖਦੇ ਹੋ, ਸ਼ੇਅਰ ਵੀ ਕਰਦੇ ਹੋ, ਜਿੰਨਾ ਤੁਸੀਂ ਵੱਧ ਤੋਂ ਵੱਧ ਦੇਖਦੇ ਹੋ, ਇਹ ਜਿਹੜੇ ਟੈਕਨੀਕਲ ਲੋਕਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਇਹਨਾਂ ਦਾ ਐਲਗੋਰਿਜ਼ਮ ਹੈ ਉਹ ਗੜਬੜ ਹੋ ਜਾਂਦਾ, ਫਿਰ ਉਹ ਨਾ ਰੋਕਣਾ ਚਾਹ ਕੇ ਵੀ ਜਿਹੜਾ ਕੁਛ ਤੱਕ ਉਹ ਪਹੁੰਚ ਜਾਂਦਾ। ਸੋ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਜਿਹੜੇ ਸਾਡੀ ਜਿਹੜੀ ਟੀਮ ਹੈ ਬੜੀ ਮਿਹਨਤੀ ਹੈ, 14-15 ਬੰਦਿਆਂ ਦੀ ਟੀਮ, ਬਹੁਤ ਰਿਸਕਸ ਦੇ ਬਾਵਜੂਦ ਔਰ ਮਿਨੀਮਲ ਜਿਹੜੇ ਤੌਰ ਦੇ ਉੱਤੇ ਉਹਨਾਂ ਦੀ ਫਾਈਨੈਂਸ਼ੀਅਲ ਅਸੀਂ ਮਦਦ ਕਰ ਸਕਦੇ ਹਾਂ। ਲੇਕਿਨ ਇਹਦੇ ਬਾਵਜੂਦ ਇਸ ਗੱਲ ਨੂੰ ਅਸੀਂ ਯਕੀਨੀ ਬਣਾਉਂਦੇ ਹਾਂ ਜੋ ਹੀ, ਕਿਉਂਕਿ ਲਾਈਵ ਸਾਡਾ ਪ੍ਰੋਗਰਾਮ ਚੱਲਦਾ ਹੈ, ਸਟੂਡੀਓ 'ਚ ਚੱਲ ਰਿਹਾ ਹੈ, ਸਟੂਡੀਓ ਦੀ ਸਾਰੀ ਟੈਕਨੀਕੈਲਿਟੀ ਇਹਦੇ 'ਚ ਇਨਵੋਲਵ ਹੈ, ਫਿਰ ਨਾਲ ਦੀ ਨਾਲ ਇਹ ਅਪਲੋਡ ਹੋ ਜਾਂਦਾ ਹੈ। ਸੋ ਤੁਸੀਂ ਅਪਲੋਡਡ ਜਿਹੜਾ ਉਹਨੂੰ ਵਰਜ਼ਨ ਨੂੰ ਅੱਗੇ ਤੋਰ ਸਕਦੇ ਹੋ, ਵਾਚ ਕਰ ਸਕਦੇ ਹੋ, ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ। ਫਿਰ ਵਿਦਿਨ ਫਸਟ 12 ਆਵਰਸ ਜਿਹੜਾ ਹੈ ਉਹ 5 ਦੇ 5 ਸੈਗਮੈਂਟ ਜਿਹੜੇ ਨੇ ਉਹ ਅਪਲੋਡ ਹੋ ਜਾਂਦੇ ਨੇ ਔਰ ਉਹ ਜਿਹਦਾ ਵੀ, ਕਿਉਂਕਿ 1.5 ਘੰਟਾ ਸ਼ਾਇਦ ਸਭ ਦੇ ਲਈ ਜਿਹੜੇ ਜਿਨ੍ਹਾਂ ਨੂੰ ਤਾਂ ਚਾਰਟ ਲੱਗ ਜਾਂਦੀ ਹੈ ਜਿਹੜੇ ਡੇ ਟੂ ਡੇ ਦੇ ਨਾਲ ਜੁੜੇ ਨੇ, ਸੋ ਉਹ ਤੁਸੀਂ ਜਿਹੜੇ ਸਾਡੇ ਸੈਗਮੈਂਟ ਨੇ, ਪਹਿਲਾ ਸੈਗਮੈਂਟ ਜ਼ਰੂਰ ਲੰਬਾ ਹੁੰਦਾ ਹੈ ਕਿਉਂਕਿ ਉਹਦੇ 'ਚ ਅਸੀਂ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਜਨਰਲ ਜਿਹੜਾ ਹੈ ਪਾਰਟ ਹੈ ਉਹਨੂੰ ਵੀ ਅਸੀਂ ਟੌਪਿਕ ਦੇ ਨਾਲ ਡਿਸਕਸ ਕਰਦੇ ਹਾਂ। ਲੇਕਿਨ ਦੂਸਰੇ ਜਿਹੜੇ 4 ਸੈਗਮੈਂਟ ਹੁੰਦੇ ਨੇ ਉਹ ਤਾਂ ਕੋਈ ਵੀ 20 ਮਿੰਟ ਨੂੰ ਐਕਸੀਡ ਨਹੀਂ ਕਰਦਾ ਹੈ, 12 14 15 ਮਿੰਟ। ਸੋ ਉਹ ਤੁਸੀਂ ਖੁਦ ਵੀ ਦੇਖ ਸਕਦੇ ਹੋ, ਬਾਕੀਆਂ ਨੂੰ ਵੀ ਜਿਹੜਾ ਉਹ ਮੈਕਸਿਮਮ ਸ਼ੇਅਰ ਕਰੋ, ਉਹਨਾਂ ਨੂੰ ਕਹੋ ਕਿ ਜੀ ਅੱਗੋਂ ਸ਼ੇਅਰ ਕਰੋ। ਸੋ ਇਹ ਵੀ ਇੱਕ ਤਰੀਕਾ ਹੈ ਜਿਹਦੇ ਨਾਲ ਤੁਸੀਂ ਉਹਨਾਂ ਦੇ ਐਲਗੋਰਿਜ਼ਮ ਨੂੰ ਜਿਹੜਾ ਹੈ ਉਹ ਉਹਨਾਂ ਦੇ ਵਿੱਚ ਤੁਸੀਂ ਗੜਬੜੀ ਕਰ ਸਕਦੇ ਹੋ। ਸੋ ਅਸੀਂ ਪਰਮਦੀਪ ਸਿੰਘ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹ ਚਿੰਤਕ ਨੇ, ਫਿਕਰਮੰਦ ਵੀ ਹੁੰਦੇ ਨੇ, ਉਹ ਚਾਹੁੰਦੇ ਨੇ ਕਿ TV 84 ਨੂੰ ਫਰਮ ਫੁਟਿੰਗ ਦੇ ਉੱਤੇ ਕੀਤਾ ਜਾਏ ਤਾਂ ਕਿ ਹਰ ਵਾਰ ਜਿਹੜਾ ਉਹ ਸਾਨੂੰ ਫਾਈਨੈਂਸ਼ੀਅਲ ਡਿਪੈਂਡੈਂਸ ਨਾ ਹੋਏ। ਔਰ ਉਹਨਾਂ ਨੇ ਇਸ ਬਾਰੇ ਗੱਲ ਵੀ ਕੀਤੀ। ਮੈਂ ਕਿਹਾ ਜੀ ਜਦੋਂ ਦਾ ਸ਼ੁਰੂ ਕੀਤਾ ਹਰ ਕੋਈ ਇਹ ਕਹਿਣ ਦੀ ਕੋਸ਼ਿਸ਼ ਤਾਂ ਕਰਦਾ ਹੈ, ਲੇਕਿਨ ਕੋਈ ਵੀ ਕਿਸੇ ਕੋਲ ਕੰਕਰੀਟ ਲਾਈਨ ਹੋਏ ਤੇ ਅਸੀਂ ਵੈਲਕਮ ਕਰਾਂਗੇ ਕਿ ਭਾਈ ਇਸ ਨੂੰ ਜਿਹੜਾ ਅਸੀਂ ਆਜ਼ਾਦ ਆਵਾਜ਼ ਰੱਖੀਏ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਇਹ ਠੀਕ ਹੈ, ਸ਼ੁਰੂ ਦੇ ਵਿੱਚ ਇਸ ਕਿਸਮ ਦੇ ਵੀ ਸਨ ਜਿਹਨਾਂ ਜਿਹੜੇ 5-6 ਜਿਹੜੇ ਚਾਹੁੰਦੇ ਸੀ ਕਿ ਜੀ ਜੇ ਅਸੀਂ ਇੰਨੇ ਲੱਖ ਡਾਲਰ ਦੇ ਪਾ ਦਈਏ ਔਰ ਇਹ ਡਾਇਰੈਕਟਰ ਇਹਦੇ ਇੰਨੇ ਬਣ ਜਾਣ ਔਰ ਉਹ ਉਹਨੂੰ ਫਿਰ ਮੈਂ ਕਿਹਾ ਜੀ ਉਸ ਸਾਰੇ ਦਾ ਨਤੀਜਾ ਇਹ ਹੁੰਦਾ ਹੈ ਵੀ ਇਵੈਂਚੁਅਲੀ ਆਪਸ ਦੇ ਵਿੱਚ ਕਿਨੇ ਸਿਧਾਂਤਕ ਤੌਰ ਤੇ ਕਿੱਥੇ ਖਲੋਣਾ ਹੈ, ਆਪਸੀ ਈਗੋ ਦੀ ਲੜਾਈ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਜਿਹੜਾ ਇੰਡੀਪੈਂਡੈਂਸ ਦੇ ਨਾਲ ਖਾਲਿਸਤਾਨ ਦੇ ਕਾਜ਼ ਦੀ ਗੱਲ ਹੈ ਉਹ ਫਿਰ ਜ਼ਰੂਰੀ ਨਹੀਂ ਰਹੇਗੀ। ਫਿਰ ਇਹ ਡਾਇਰੈਕਟਰਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਉਹਨੂੰ ਕਿਵੇਂ ਰਨ ਕਰਨਗੇ। ਔਰ ਮੇਰਾ ਇਹ ਕਹਿਣਾ ਸੀ ਔਰ ਹੁਣ ਵੀ ਮੈਂ ਬਿਲੀਵ ਕਰਦਾ ਕਿ ਵੀ ਸਿੱਖੀ ਦੀਆਂ ਫਾਊਂਡੇਸ਼ਨਸ ਕਿਰਤੀ ਸਿੱਖਾਂ ਦੇ ਕਿਰਦਾਰ ਦੇ ਨਾਲ ਜੁੜੀਆਂ ਹੋਈਆਂ ਨੇ। ਭਾਈ ਲਾਲੋ ਦੀ
ਸੋਚ ਨਾਲ ਜੁੜੀਆਂ ਹੋਈਆਂ ਨੇ। ਔਰ ਜੇ ਅਸੀਂ ਬਿਲਕੁਲ ਬੇਖੌਫ ਹੋ ਕੇ, ਸਾਨੂੰ ਕੋਈ ਐਡ ਦੀ ਪਰਵਾਹ ਨਹੀਂ ਹੈ ਔਰ ਸਾਨੂੰ ਪਤਾ ਵੀ ਹੈ ਵੀ ਐਡ ਕੌਣ ਦਿੰਦਾ ਹੈ, ਲੇਕਿਨ ਇਹਦੇ ਬਾਵਜੂਦ ਜੇ ਅਸੀਂ ਇਸ ਨੂੰ ਜਾਰੀ ਰੱਖ ਸਕੇ ਤੇ ਇਸ ਦਾ ਕਾਰਨ ਸਾਡੇ ਉਹ ਕਿਰਤੀ ਵੀਰ ਨੇ ਜਿਹੜੇ ਮਿਹਨਤ ਕਰਕੇ ਜਿਨ੍ਹਾਂ ਨੇ ਆਪਣੇ ਸਾਧਨ ਬਣਾਏ ਨੇ, ਔਰ ਉਹਨਾਂ 'ਚ ਵੀ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਵੱਧ ਤੋਂ ਵੱਧ ਮਦਦ ਕਰਨ। ਸੋ ਅਸੀਂ ਇਹ ਤਵੱਕੋ ਵੀ ਕਰਦੇ ਹਾਂ ਕਿ ਜਿੱਥੇ ਤੁਸੀਂ ਜੁੜਦੇ ਹੋ ਨਾਲ ਆ ਕੇ ਪੰਥ ਦੇ ਨਾਲ ਜਿਹੜਾ ਹੈ ਉਹ ਤੁਸੀਂ ਜੁੜੇ ਹੋਏ ਹੋ, ਉੱਥੇ ਵੱਧ ਤੋਂ ਵੱਧ ਇਸ ਪ੍ਰੋਗਰਾਮ ਨੂੰ ਤੁਸੀਂ ਸ਼ੇਅਰ ਵੀ ਕਰੋ, ਡਿਸਕਸ ਵੀ ਕਰੋ, ਸਾਡੇ ਤੱਕ ਆਪਣੀਆਂ ਲਿਖਤਾਂ ਰਾਹੀਆਂ। ਠੀਕ ਹੈ ਕਿੰਨੀ ਵਾਰੀ ਸਾਡੀ ਈਮੇਲ ਹੈਕ ਹੋਈ ਹੈ ਔਰ ਬਾਕੀ ਨੇ, ਲੇਕਿਨ ਤੁਸੀਂ ਸਾਡੇ ਤੱਕ ਪਹੁੰਚ ਵੀ ਕਰੋ। ਔਰ ਅਸੀਂ ਖਾਸ ਤੌਰ ਤੇ ਮੈਨੂੰ ਹਮੇਸ਼ਾ ਮੈਂ ਆਪਣੇ ਆਪ ਨੂੰ ਇੱਕ ਤਾਲਿਬੇ ਇਲਮ ਸਮਝਦਾ, ਇੱਕ ਵਿਦਿਆਰਥੀ ਦੇ ਤੌਰ ਤੇ ਹਰ ਰੋਜ਼ ਲਰਨਿੰਗ ਹੁੰਦੀ ਹੈ ਔਰ ਜਿਉਂ-ਜਿਉਂ ਮੈਂ ਲਰਨ ਕਰਨ ਦੀ ਕੋਸ਼ਿਸ਼ ਕਰਦਾ ਮੈਨੂੰ ਇਹ ਲੱਗਦਾ ਵੀ ਮੈਂ ਕਿੰਨਾ ਅਨਪੜ੍ਹ ਹੈ। ਔਰ ਇਸ ਲਈ ਤੁਹਾਡੀ ਇਨਪੁਟ ਜਿਹੜੀ ਹੈ ਠੀਕ ਹੈ, ਲਾਈਵ ਦੇ ਵਿੱਚ ਇੱਕ ਕਮੈਂਟ ਤੁਸੀਂ ਜ਼ਿੰਦਾਬਾਦ ਜਾਂ TV 84 ਜ਼ਿੰਦਾਬਾਦ ਜਾਂ ਕਰ ਦਿੰਦੇ ਹੋ, ਲੇਕਿਨ ਬਿਹਤਰ ਹੋਏਗਾ ਕਿ ਜੇ ਇਸ ਪ੍ਰੋਗਰਾਮ ਨੂੰ ਅਸੀਂ ਹੋਰ ਕਿਵੇਂ ਸਾਡੀ ਆਊਟਰੀਚ ਵੱਧ ਸਕਦੀ ਹੈ, ਕਿਹੜੇ ਹੋਰ ਟੌਪਿਕ ਨੇ, ਕਿਉਂਕਿ ਮੈਂ ਇਹ ਦੇਖਦਾ ਜਦੋਂ ਅਸੀਂ ਕੋਈ ਫਲਸਫੇ ਦਾ ਟੌਪਿਕ ਜਾਂ ਇਤਿਹਾਸ ਦਾ ਟੌਪਿਕ ਕਰਦੇ ਹਾਂ ਤਾਂ ਉਹ ਇੱਕਦਮ ਉਹ ਆਲਮੋਸਟ ਸ਼ਟ ਵਾਂਗ ਹੀ ਹੁੰਦਾ ਹੈ ਉਸ ਦੀ ਆਊਟਰੀਚ। ਤੇ ਇਸ ਤਰ੍ਹਾਂ ਨਾਲ ਜਦੋਂ ਕੌਮਾਂ ਦੀ ਜ਼ਿੰਦਗੀ ਦੇ ਵਿੱਚ ਕੌਮਾਂ ਆਪਣੀ ਸਰਵਾਈਵਲ ਦੀ ਲੜਾਈ ਲੜ ਰਹੀਆਂ ਹੁੰਦੀਆਂ ਤੇ ਇਹ ਸਿਰਫ 24 ਘੰਟੇ 'ਚ ਵਾਪਰਨ ਵਾਲੀਆਂ ਚਟਪਟੀਆਂ ਖਬਰਾਂ ਤੱਕ ਇਹਨੂੰ ਮਹਿਦੂਦ ਰੱਖਾਂਗੇ, ਕਿਉਂਕਿ ਸਾਡੇ ਪ੍ਰੋਗਰਾਮ ਦਾ ਵੀ ਫਾਰਮੈਟ ਅਲਟੀਮੇਟਲੀ ਕਦੀ ਕਦਾਈ ਇਤਿਹਾਸਕ ਦਿਨਾਂ ਨੂੰ ਛੱਡ ਕੇ ਉਹ ਹੈ ਤਾਂ ਉਹੀ ਹੈ, ਅਸੀਂ ਜੋ ਵੀ ਵਾਪਰਿਆ ਹੁੰਦਾ ਉਸ ਦੇ ਉੱਤੇ ਹੀ ਕਮੈਂਟ ਕਰ ਰਹੇ ਹੁੰਦੇ। ਉਹ ਵਕਤੀ ਤੌਰ ਤੇ ਤਾਂ ਠੀਕ ਹੈ ਕਿ ਵੀ ਉਸ ਦੇ ਨਾਲ ਤੁਸੀਂ ਦੁਨੀਆ 'ਚ ਕੀ ਚੱਲ ਰਿਹਾ ਜੁੜੇ ਹੁੰਦੇ ਹੋ, ਪਰ ਜਦੋਂ ਕੌਮਾਂ ਦੀ ਸਟਰਗਲ ਹੈ ਉਸ ਦੇ ਲਈ ਜਿਹੜੇ ਗੰਭੀਰ ਵਿਚਾਰ ਨੇ, ਫਲਸਫਾ, ਉਸ ਦੀਆਂ ਫਾਊਂਡੇਸ਼ਨਸ, ਉਸ ਦਾ ਗੁਰਮਤ ਆਧਾਰ, ਉਸ ਦਾ ਇਖਲਾਕੀ ਆਧਾਰ ਔਰ ਕਿਸ ਤਰੀਕੇ ਦੇ ਨਾਲ ਅਸੀਂ ਡਿਫਰੈਂਟ ਹੋਵਾਂਗੇ। ਰਾਜ ਭਾਗ ਤਾਂ ਹੁੰਦੇ ਨੇ, ਕਈ ਥਾਵਾਂ ਤੇ ਹੋਏ, ਤਬਦੀਲੀ ਵੀ ਹੁੰਦੀ ਹੈ, ਫਿਰ ਤਬਦੀਲੀ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗ ਜਾਂਦਾ ਵੀ ਕੋਈ ਚੇਂਜ ਨਹੀਂ ਹੋਈ। ਹੁਣ ਜਦੋਂ 47 ਦੇ ਵਿੱਚ ਮੁਲਕ ਦੀ ਵੰਡ ਹੋਈ, ਭਾਰਤ ਪਾਕਿਸਤਾਨ ਦੋ ਮੁਲਕ ਹੋਣ ਦੇ ਵਿੱਚ ਆਏ, ਤੁਸੀਂ ਉਸ ਤੋਂ ਪਹਿਲਾਂ ਜਿਹੜੇ ਲੀਡਰ ਸੀ ਦੋਨੋਂ ਪਾਸਿਆਂ ਧਿਰਾਂ ਵਾਲਿਆਂ ਦੇ, ਉਹਨਾਂ ਦੇ ਪ੍ਰੋਮਿਸ ਲੋਕਾਂ ਦੇ ਨਾਲ ਦੇਖੋ, ਕਿਉਂਕਿ ਉਹਨਾਂ ਨੇ ਵੈਲ ਸੈਟਿੰਗ ਨਹੀਂ ਇਮੈਜਿਨ ਕੀਤਾ ਸੀ ਜੇ ਅੰਗਰੇਜ਼ਾਂ ਤੋਂ ਖਹਿੜਾ ਛੁੱਟੇ, ਜਾਨ ਛੁੱਟੇ, ਇਹ ਹੋਏਗਾ ਤੇ ਉਹ ਹੋਏਗਾ ਤੇ ਦੁੱਧ ਦੀਆਂ ਨਹਿਰਾਂ ਵਗਣਗੀਆਂ ਔਰ ਲੁੱਟ ਕਸੁੱਟ, ਇੰਨੇ ਟ੍ਰਿਲੀਅਨ ਡਾਲਰ ਬ੍ਰਿਟਿਸ਼ ਸਾਡੇ ਤੋਂ ਲੁੱਟ ਕੇ ਲਿਜਾ ਰਹੇ ਨੇ, ਈਸਟ ਇੰਡੀਆ ਕੰਪਨੀ ਇੰਨਾ ਲੈ ਗਈ, ਫਲਾਣੇ ਨੇ। ਅੱਜ ਤੁਸੀਂ ਹਾਲ ਦੇਖੋ ਵੀ ਉੱਥੇ ਕੀ ਹੈ ਭਾਰਤ ਦੇ ਵਿੱਚ। ਜੇ 80 ਕਰੋੜ ਲੋਕ 80 ਸਾਲ ਬਾਅਦ ਵੀ ਉਹਨਾਂ ਨੂੰ 5 ਕਿਲੋ ਆਟਾ ਰੋਜ਼ ਦਾ ਜਿਹੜਾ ਮਹੀਨੇ ਦਾ ਪਰ ਇੰਡੀਵਿਜੂਅਲ ਪਰ ਪਰਸਨ ਮਿਲਦਾ ਹੈ ਤੇ ਉਹਨਾਂ ਦੇ ਚੁੱਲ੍ਹਿਆਂ ਤੇ ਰੋਟੀ ਪੱਕਦੀ ਹੈ, ਤੇ ਤੁਸੀਂ ਉਸ ਦਾ ਹਾਲ ਦੇਖ ਲਓ ਉੱਥੇ ਮਰਡਰਸ ਦਾ, ਲਾਲੈਸਨੈਸ ਦਾ, ਰੇਪਸ ਦਾ, ਕਿ ਉਹ ਮੁਲਕ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਦੇ ਤੌਰ ਤੇ ਇੱਕ ਨੈਰੇਟਿਵ ਨਾਲ ਪ੍ਰਮੋਟ ਕਰ ਰਿਹਾ ਹੋਏ, ਪਰ ਦਿੱਲੀ ਜਿਹੜੀ ਹੈ ਉਹ ਰੇਪ ਕੈਪੀਟਲ ਆਫ ਦਾ ਵਰਲਡ ਵਜੇ, ਜਿੱਥੇ ਜਿਹੜੇ ਕ੍ਰਿਮੀਨਲ ਨੇ, ਰੇਪਿਸਟ ਨੇ। ਆ ਮਹਾਰਾਸ਼ਟਰ ਦੀਆਂ ਚੋਣਾਂ ਹੋਈਆਂ ਨੇ, ਬੰਬੇ ਕਾਰਪੋਰੇਸ਼ਨ ਔਰ ਦੂਸਰਿਆਂ ਦੀਆਂ, ਕਨਵਿਕਟਡ ਜਿਹੜੇ ਇੱਕ ਹੈ ਉਹ ਉਹਦੇ 'ਚ ਚੁਣਿਆ ਗਿਆ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਅਦਾਲਤਾਂ ਦੀਆਂ ਜ਼ਮਾਨਤਾਂ ਔਰ ਦੂਸਰਾ ਕੋਈ ਕਿਤੇ ਸੇਫ ਨਹੀਂ ਹੈ। ਹੁਣ ਇਹ ਔਰ ਇਹੀ ਕਾਰਨ ਸੀ ਕਿ ਹੁਣ ਤਾਂ ਉਹ ਜਨਰੇਸ਼ਨ ਮਰ ਗਈ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਰਾਜ ਦੇਖਿਆ ਸੀ। ਉਹ 10-15 ਸਾਲ ਬਾਅਦ ਹੀ 47 ਤੋਂ ਉਹਨਾਂ ਨੇ ਕਹਿਣਾ ਸ਼ੁਰੂ ਕਰਤਾ ਸੀ ਇਹਦੇ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ। ਸੋ ਮਤਲਬ ਇਹ ਹੈ ਵੀ ਚੇਂਜ ਆਫ ਗਾਰਡ ਹੋ ਜਾਏ, ਚਿੱਟੇ ਅੰਗਰੇਜ਼ ਚਲੇ ਗਏ, ਭੂਰੇ ਆ ਗਏ, ਉਹਨਾਂ 'ਚ ਤਾਂ ਫਿਰ ਵੀ ਕਿਤੇ ਨਾ ਕਿਤੇ ਇਨਸਾਫ, ਜਸਟਿਸ ਜਿਹੜੇ ਉਸ ਪੀਰੀਅਡ ਦੇ ਵਿੱਚ ਕਿਸੇ ਦਾ ਕੇਸ ਅਦਾਲਤ ਹੁੰਦਾ ਸੀ ਉਹ ਉਦੋਂ ਵੀ ਇਹ ਐਕਸਪੈਕਟ ਕਰਦਾ ਸੀ ਕਿ ਗੋਰੇ ਜੱਜ ਦੇ ਜੇ ਲੱਗ ਗਿਆ ਤਾਂ ਇਨਸਾਫ ਮਿਲੇਗਾ, ਭਾਵੇਂ ਕਾਨੂੰਨ ਅੰਗਰੇਜ਼ਾਂ ਨੇ ਆਪਣੇ ਮਫਾਦ ਦੇ ਢੰਗ ਨਾਲ ਬਣਾਏ ਹੋਏ ਸੀ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਵੀ ਹੋਪ ਸਾਰੀਆਂ ਡੈਸ਼ ਹੋਈਆਂ ਔਰ ਵਿਦਨ ਜਿਹੜਾ ਈਅਰਸ ਹੀ ਇਹ ਸਾਹਮਣੇ ਆ ਗਿਆ ਵੀ ਨਥਿੰਗ ਹੈਜ਼ ਚੇਂਜ। ਸੋ ਇਹ ਮੈਂ ਇਸ ਲਈ ਕਹਿ ਰਿਹਾ ਕਿ ਅਸੀਂ ਹਮੇਸ਼ਾ ਜਦੋਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਐਟਲੀਸਟ ਮੇਰੇ ਲਈ, ਕਿਉਂਕਿ ਮੇਰੀ ਜ਼ਿੰਦਗੀ ਦੀ ਟਰੈਵਲ ਜਾਂ ਮੇਰੀ ਜ਼ਿੰਦਗੀ ਦਾ ਸਫ਼ਰ ਇੱਕ ਰੂਹਾਨੀ ਸਫ਼ਰ ਸੀ ਔਰ ਹੈ। ਜੇ ਖਾਲਿਸਤਾਨ ਦੇ ਕੌਜ਼ ਵੱਲ ਵੀ ਅੱਜ ਤੋਂ 4-4.5 ਦਹਾਕੇ ਪਹਿਲਾਂ ਮੈਂ ਆਪਣੇ ਆਪ ਨੂੰ ਸਮਰਪਣ ਕਰਨ ਦਾ ਫੈਸਲਾ ਕੀਤਾ, ਤਾਂ ਇਸ ਲਈ ਕਿਉਂਕਿ ਫਾਈਨਲੀ ਇਸ ਗੱਲ ਦੀ ਸਮਝ ਆਈ
ਕਿ ਰੂਹਾਨੀ ਤੌਰ ਤੇ ਕੌਣ ਰੱਬ ਦੇ ਨੇੜੇ ਹੈ ਕੌਣ ਦੂਰ ਹੈ, ਇਹ ਰੱਬ ਦੀ ਰਹਿਮਤ ਦੇ ਉੱਤੇ ਡਿਪੈਂਡ ਕਰਦਾ ਹੈ। ਲੇਕਿਨ ਜੂਨ 84 ਉਹ ਫਾਈਨਲ ਵਾਟਰਸ਼ੈਡ ਸੀ ਸਿੱਖ ਕੌਮ ਔਰ ਇੰਡੀਅਨ ਸਟੇਟ ਦੀ ਰਿਲੇਸ਼ਨਸ਼ਿਪ 'ਚ, ਜਿਹਦੇ 'ਚ ਹੋਇਆ ਕਿ ਕੋਈ ਸਿੱਖਾਂ 'ਚ ਰੂਹਾਨੀਅਤ ਦੀ ਕਮੀ ਤਾਂ ਨਹੀਂ ਸੀ, ਦਰਬਾਰ ਸਾਹਿਬ ਤੋਂ ਵੱਡਾ ਤਾਂ ਰੂਹਾਨੀਅਤ ਦਾ ਕਿਹੜਾ ਕੇਂਦਰ ਹੈ, ਪਰ ਜਿਨ੍ਹਾਂ ਕੋਲ ਪੋਲੀਟੀਕਲ ਪਾਵਰ ਸੀ ਉਹਨਾਂ ਨੇ ਉਸ ਰੂਹਾਨੀ ਮੰਡਲ ਵਾਲੀ, ਉਸ ਰੂਹਾਨੀ ਆਭਾ ਵਾਲੀ, ਉਸ ਮੁਕੱਦਸ ਪਵਿੱਤਰ ਧਰਤੀ ਨੂੰ ਉਹਨਾਂ ਹੀ ਸਿੱਖਾਂ ਦੇ ਖੂਨ ਦੇ ਨਾਲ ਜਿਹੜਾ ਉਹ ਭਰ ਦਿੱਤਾ ਹੈ। ਔਰ ਇਸ ਤੋਂ ਬਾਅਦ ਜ਼ਾਹਰ ਹੈ ਕਿ ਕਿ ਭਾਈ ਅਸੀਂ ਇੱਕ ਉਹ ਪੋਲੀਟੀਕਲ ਜਿਹੜਾ ਸਟਰਕਚਰ ਕ੍ਰੀਏਟ ਕਰਨਾ ਹੈ ਜਿਹਦਾ ਨਾਂ ਖਾਲਿਸਤਾਨ ਜਿਹੜਾ ਉਹ ਡਿਕਲੇਅਰਡ ਹੈ, ਜਿੱਥੇ ਇਹੋ ਜਿਹੇ ਘਟਨਾਕ੍ਰਮ ਤਾਂ ਦੂਰ ਦੀ ਗੱਲ, ਜਿਹੜਾ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਜਿਹੜਾ ਸੱਚਮੁੱਚ ਬੇਗਮਪੁਰਾ ਹੋਏ, ਜਿਹੜਾ ਭਗਤ ਰਵਿਦਾਸ ਜੀ ਨੇ ਜਿਹੜਾ ਸੰਕਲਪ ਦਿੱਤਾ ਕਿ ਬੇਗਮਪੁਰਾ ਸ਼ਹਿਰ ਕੋ ਨਾਓ ਦੁਖ ਅੰਦੋ ਨਹੀਂ ਤੈ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, खौफ ना खता ना तरस जवाल, अब मोहे खूब वतन गह पाई, ऊहाँ खैर सदा मेरे पाई, कायम दायम सदा पातशाही, दोम ना सेम एक सो आही। कि वो पातशाहत वो पोलिटिकल सॉवरन स्टेट जिथे कोई दूजा ते तीजे दर्जे का शहरी नहीं है, दोम ते सेम नहीं है, सारे ही अव्वल जेडे ने वो शहरी ने। और ज़ाहिर है गुरु अर्जन साहब ने जदों ਇਸ ਧਰਤੀ ਦੇ ਉੱਤੇ ਰੱਬੀ ਕਦਰਾਂ ਕੀਮਤਾਂ ਵਾਲੇ ਉਸ ਮੁਲਕ ਸਟੇਟ ਉਸ ਐਂਟੀਟੀ ਉਸ ਐਮਪਾਇਰ ਦੀ ਗੱਲ ਕੀਤੀ ਤਾਂ ਇਹੀ ਫਰਮਾਇਆ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੈ ਰਿਹਾਣ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੀਮੀ ਰਾਜ ਜੀ। ਕਿ ਇਹ ਨਿਰੰਕਾਰ ਦਾ ਹੁਕਮ ਹੈ, ਨਿਰੰਕਾਰ ਦੀ ਚਾਹਨ ਹੈ। ਔਰ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਕਿ ਸਾਧ ਸਮੂਹ ਪ੍ਰਸੰਨ ਫਿਰੈ ਜਗ, ਛਤਰ ਸਭੈ ਅਵਲੋਕ ਚ ਪੈਂਗੇ, ਜਾਂ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ, ਕਬੀਰ ਧਰਤੀ ਸਾਧ ਕੀ ਤਸਕਰ ਬੈਸੇ ਗਾਹੇ, ਕਿ ਇਹ ਭਲੇ ਲੋਕਾਂ ਦੇ ਲਈ ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਰ, ਇਹ ਧਰਮੀ ਲੋਕਾਂ ਲਈ ਹੈ। ਤੇ ਤਸਕਰ ਜੇ ਚੋਰ ਬਹਿਣਗੇ ਤੇ ਇਹ ਉਸ ਰੱਬ ਦੀ ਧਰਤੀ ਨੂੰ ਪੋਲਿਊਟ ਕਰਨ ਵਾਲੀ ਗੱਲ ਹੈ। ਇਸ ਲਈ ਖਾਲਸਾ ਇਸ ਕੰਮ ਦੇ ਲਈ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਤੇ ਉਹਦੇ ਜ਼ਿੰਮੇ ਉਹ ਸਿਸਟਮ ਕਾਇਮ ਕਰਨਾ ਜਿੱਥੇ ਪੈ ਕੋਈ ਨਾ ਕਿਸੇ ਨਹੀਂ ਜਾਣਦਾ, ਕੋਈ ਕਿਸੇ ਨੂੰ ਤੰਗ ਨਾ ਕਰੇ, ਸਾਰੇ ਸੁਖੀ ਵਸਣ। ਔਰ ਇਹੀ ਜਦੋਂ ਡਿਕਟੇਟ ਛੇਵੇਂ ਪਾਤਸ਼ਾਹ ਨੇ, ਮੀਰੀ ਪੀਰੀ ਦੇ ਮਾਲਕ ਨੇ ਸਮਰੱਥ ਰਾਮਦਾਸ ਜਿਹੜਾ ਸ਼ਿਵਾਜੀ ਮਰਾਠਾ ਦਾ ਗੁਰੂ ਸੀ, ਜਦੋਂ ਉਹਨੇ ਪੁੱਛਿਆ ਸੀ ਕਿ ਵੀ ਇਹ ਤੁਸੀਂ ਜਿਹੜਾ ਗ੍ਰਸਤੀ ਵੀ ਹੋ ਔਰ ਤਾਮ ਝਾਮ ਵੀ ਤੁਹਾਡੀ ਹੈ ਔਰ ਹਥਿਆਰ ਵੀ ਚੁੱਕੇ ਹੋਏ ਨੇ ਤੇ ਗੁਰੂ ਨਾਨਕ ਦੀ ਗੱਦੀ ਦੇ ਵੀ ਤੁਸੀਂ ਵਾਰਿਸ ਹੋ, ਤੇ ਗੁਰੂ ਸਾਹਿਬ ਦਾ ਜਿਹੜਾ ਜਵਾਬ ਹੈ ਕਿ ਔਰਤ ਈਮਾਨ ਦੌਲਤ ਗੁਜ਼ਰਾਨ, ਪੁੱਤਰ ਨਿਸ਼ਾਨ, ਫਕੀਰ ਨਾ ਹਿੰਦੂ ਨਾ ਮੁਸਲਮਾਨ, ਸ਼ਸਤਰ ਗਰੀਬ ਕੀ ਰੱਖਿਆ ਜਰਵਾਣੇ ਕੀ ਪੱਖਿਆ। ਇਹ ਜਿਹੜੇ ਅਸੀਂ ਸ਼ਸਤਰ ਚੁੱਕੇ ਨੇ ਇਹ ਗਰੀਬ ਦੀ ਰੱਖਿਆ ਦੇ ਲਈ, ਔਰ ਇਹੀ ਖਾਲਸੇ ਦੇ ਜ਼ਿੰਮੇ ਕੰਮ ਲਾਇਆ। ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਹੁਣ ਇਹ ਜਿਹੜਾ ਸਾਰਾ ਸੰਕਲਪ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਕਿ ਲਗਭਗ ਸੈਕੰਡ ਵਰਲਡ ਵਾਰ ਦੇ ਐਂਡ ਹੋਣ ਤੋਂ ਬਾਅਦ 1945 ਤੋਂ ਬਾਅਦ ਜਿਹੜਾ ਇਹਨਾਂ 80 ਸਾਲਾਂ 'ਚ ਬਣਿਆ ਵਰਲਡ ਆਰਡਰ ਸੀ, ਇਸ ਵੇਲੇ ਐਨਾਰਕੀ ਵੱਲ ਦੁਨੀਆ ਵੱਧ ਰਹੀ ਹੈ, ਆਪਾਤਾਪੀ ਹੈ। ਕੀ ਹੋ ਰਿਹਾ, ਨੇਸ਼ਨ ਸਟੇਟਸ ਇੰਟਰਨੈਸ਼ਨਲ ਲਾਅ ਸਭ ਦੀਆਂ ਧੱਜੀਆਂ ਉੱਡ ਰਹੀਆਂ ਨੇ। ਸੋ ਇਸ ਸਾਰੇ 'ਚ ਜਦੋਂ ਕਿ ਅਜੇ ਅਸੀਂ ਸਟਰਗਲਿੰਗ ਕੌਮ ਹੈ ਔਰ ਸਾਡਾ ਪੈਂਡਾ ਸੌਖਾ ਨਹੀਂ ਹੈ, ਆਪਣਿਆਂ ਰਾਹੀਂ ਕਿੰਨੇ ਕੰਡੇ ਖਿਲਾਰੇ ਜਾ ਰਹੇ ਨੇ, ਕਿਸ ਲੈਵਲ ਦੇ ਉੱਤੇ ਵਿਕਾਊ ਮਾਲ, ਰੈਂਟਾ ਸਿੱਖ ਔਰ ਮਿਸ ਕਮਿਊਨੀਕੇਸ਼ਨ ਤਾਂ ਆਪਣਿਆਂ 'ਚ ਹੈ ਹੀ ਹੈ। ਜਿਹੜਾ ਦੁਸ਼ਮਣ ਦਾ ਨੈਰੇਟਿਵ ਹੈ ਉਹ ਕਿਵੇਂ ਹਰ ਥਾਂ ਹਾਵੀ ਹੋ ਰਿਹਾ। ਇਸ ਸਭ ਦੇ ਬਾਵਜੂਦ ਅਸੀਂ ਜਦੋਂ ਉਸ ਡ੍ਰੀਮ ਦੀ ਗੱਲ ਕਰਦੇ ਹਾਂ, ਉਸ ਨਿਸ਼ਾਨੇ ਦੀ ਗੱਲ ਕਰਦੇ ਹਾਂ, ਉਸ ਬੇਗਮਪੁਰੇ ਦੀ ਗੱਲ ਕਰਦੇ ਹਾਂ, ਉਸ ਮਿਹਰਬਾਨ ਦੇ ਰਾਜ ਦੀ ਗੱਲ ਕਰਦੇ ਹਾਂ, ਤੇ ਫਿਰ ਇਹ ਇੱਕ ਆਦਰਸ਼ ਹੈ। ਔਰ ਇਹਦੇ 'ਚ ਇਹ ਠੀਕ ਹੈ ਕਿ ਬਹੁਤ ਵਾਰ ਇਹ ਕਿਹਾ ਜਾ ਸਕਦਾ ਔਰ ਕਈ ਵਾਰ ਇਹਨਾਂ ਡਿਬੇਟਸ ਦੇ ਵਿੱਚ 1 to 1 ਇਹ ਕਿਹਾ ਜਾਂਦਾ ਕਿ ਭਾਈ ਇਹ ਜਿਹੜਾ ਜੋ ਕੁਛ ਅਸੀਂ ਸੋਚਦੇ ਹਾਂ ਇਹ ਕਿਵੇਂ ਹੈ ਕਿ ਵੀ ਇਵੇਂ ਹੀ ਹੋ ਸਕੇਗਾ, ਕੱਲ ਨੂੰ ਜਿਹੜਾ ਇਵੇਂ ਵੀ ਹੋ ਜਾਏ। ਤੇ ਉਸ ਦੇ ਉੱਤੇ ਮੇਰਾ ਇਹੀ ਕਹਿਣਾ ਹੁੰਦਾ ਹੈ ਕਿ ਜਿਸ
ਟੋਏ ਦੇ ਵਿੱਚ ਅਸੀਂ ਜਿਸ ਗੱਡੇ ਦੇ ਵਿੱਚ ਅਸੀਂ ਡਿੱਗੇ ਹੋਏ ਹਾਂ, ਜਿਸ ਲੈਵਲ ਦੇ ਉੱਤੇ ਜੋ ਕੁਝ ਸਾਡੇ ਨਾਲ ਵਾਪਰ ਰਿਹਾ ਹੈ, ਜਿਸ ਕਿਸਮ ਦਾ ਵਾਪਰਨ ਵਾਲਾ ਹੈ, ਬਿਲਕੁਲ ਖਾਲਿਸਤਾਨ ਕਿਸੇ ਵੀ ਹਾਲਤ 'ਚ ਇਹਨਾਂ ਨਾਲੋਂ ਬਿਹਤਰ ਹੀ ਹੋਏਗਾ। ਹਾਲਾਂ ਸਾਡਾ ਆਦਰਸ਼ ਤਾਂ ਉਹੀ ਹੈ ਜਿਹੜਾ ਜਦੋਂ ਅਸੀਂ ਸੰਤ ਸਿਪਾਹੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ, ਸਾਧ ਸਮੂਹ ਪ੍ਰਸੰਨ ਫਿਰਿਆ ਜਗ ਦੀ ਗੱਲ ਕਰਦੇ ਹਾਂ, ਜਿਹੜੀ ਪੂਰੀ ਨਿਸ਼ਾਨਾ ਪਰਸੂਟ ਆਫ ਹੈਪੀਨੈਸ ਔਰ ਰੂਹਾਨੀਅਤ ਦੀ ਦੁਨੀਆ ਦੀਆਂ ਉਚਾਈਆਂ ਦੀ ਗੱਲ ਕਰਦੇ। ਔਰ ਇਹ ਸਾਰੇ ਦੇ ਉੱਤੇ ਸਾਡੇ ਵੀਰ ਜਤਿੰਦਰ ਸਿੰਘ ਹੋਰਾਂ ਨੇ ਸਿਡਨੀ ਬੇਸ ਆਸਟ੍ਰੇਲੀਆ 'ਚ ਨੇ ਬੜਾ ਖੂਬਸੂਰਤ ਰਾਈਟ ਅਪ, ਸ਼ਾਇਦ ਕਈਆਂ ਨੂੰ ਉਨੀ ਦਿਲਚਸਪੀ ਨਾ ਲੱਗੇ ਕਿਉਂਕਿ ਇਸ 'ਚ ਬਹੁਤਾ ਚਟਪਟਾਪਨ ਤਾਂ ਨਹੀਂ ਹੁੰਦਾ ਜਦੋਂ ਤੁਸੀਂ ਸਿਧਾਂਤਕ ਗੱਲ ਕਰਦੇ ਹੋ, ਪਰ ਇਹਨਾਂ ਦੀ ਇਹ ਲਿਖਤ ਆਲਮੋਸਟ 2 ਹਫ਼ਤੇ ਪਹਿਲਾਂ ਦੀ ਹੈ, ਪਰ ਮੈਂ ਇਸ ਨੂੰ ਐਜ਼ ਏ ਲੀਡ ਸੈਗਮੈਂਟ ਹੀ ਡਿਸਕਸ ਕਰਨਾ ਚਾਹੁੰਦਾ ਸੀ। ਔਰ ਉਹਨਾਂ ਨੇ ਹੈਡਲਾਈਨ ਦਿੱਤੀ ਹੈ ਮੋਰਲ ਆਰਡਰ ਨਾਟ ਏ ਨਿਊ ਵਰਲਡ ਆਰਡਰ, ਔਰ ਖਾਲਿਸਤਾਨ ਐਜ਼ ਦਾ ਫਲੈਗ ਬੀਅਰਰ ਆਰ ਵੀ ਮਾਰਚਿੰਗ ਔਰ ਮੀਅਰਲੀ ਵਾਚਿੰਗ, ਕਿ ਵੀ ਕੀ ਅਸੀਂ ਉਸ ਤੋਂ ਜਦੋਂ ਇਹ ਟੁੱਟ ਰਿਹਾ ਵਰਲਡ ਆਰਡਰ, ਜਦੋਂ ਅਸੀਂ ਨਵੇਂ ਵਰਲਡ ਆਰਡਰ ਦੀ ਗੱਲ ਕਰ ਰਹੇ ਹਾਂ, ਕਿ ਇਹ ਮੀਅਰ ਕੀ ਇੱਕ ਤਬਦੀਲੀ ਨੂੰ ਕਹਿ ਕੇ ਉਹ ਐਨਾਰਕੀ ਵੱਲ ਲੈ ਜਾਏ, ਹੋਰ ਟੁੱਟਣ ਵੱਲ ਲੈ ਜਾਏ, ਉਹਨੂੰ ਹੀ ਅਸੀਂ ਨਿਊ ਵਰਲਡ ਆਰਡਰ ਕਹਾਂਗੇ ਕਿ ਸੱਚਮੁੱਚ ਅਸੀਂ ਖਾਲਿਸਤਾਨ ਦੇ ਰੂਪ ਦੇ ਵਿੱਚ ਉਸ ਇੱਕ ਮੋਰਲ ਐਂਟੀਟੀ ਦੀ ਗੱਲ ਕਰਦੇ ਹਾਂ, ਇਖਲਾਕੀ ਕਦਰਾਂ ਕੀਮਤਾਂ ਦਾ ਆਧਾਰ ਜਿਹੜਾ ਅਲਟੀਮੇਟਲੀ ਬਾਕੀ ਦੁਨੀਆ ਦੇ ਲਈ ਇੱਕ ਰੋਸ਼ਨ ਚਿਰਾਗ ਵਾਂਗ ਹੋਏ, ਇੱਕ ਮੀਲ ਪੱਥਰ ਵਾਂਗ ਹੋਏ, ਇੱਕ ਅਗਵਾਈ ਦੇਣ ਵਾਲਾ ਹੋਏ। ਸੋ ਇਹ ਇਸ ਦਾ ਲਬੇ ਲੁਬਾਬ ਹੈ ਜਿਹੜਾ ਮੈਂ ਬਿਗਨਿੰਗ ਦੇ ਵਿੱਚ ਕਿਹਾ, ਤੇ ਉਹਨਾਂ ਦੀ ਮੈਂ ਅੰਗਰੇਜ਼ੀ ਲਿਖਤ ਨੂੰ ਪੜਾਂਗਾ। ਖਾਲਿਸਤਾਨ ਟੁਡੇ ਇਜ਼ ਨੋ ਲੋਂਗਰ ਏ ਫੋਰਬਿਡਨ ਵਰਡ whispered in fear. It is spoken openly by politicians, global media, analysts, and even adversaries. What was once treated as a taboo has entered the mainstream of political vocabulary. This shift itself is an indicator. Ideas do not rise without cause. They surface when existing systems fail to address lived realities. ਕਿ ਖਾਲਿਸਤਾਨ ਲਫ਼ਜ਼ ਅੱਜ ਹਰ ਥਾਂ ਜਿਹੜਾ ਉਸ ਨੂੰ ਬੋਲਿਆ ਜਾਂਦਾ ਹੈ, ਉਹ ਸਿਆਸਤਦਾਨ ਹੋਣ, ਗਲੋਬਲ ਮੀਡੀਆ ਹੋਏ, ਪੜਚੋਲ ਕਰਤਾ ਹੋਣ, ਜਾਂ ਈਵਨ ਦੁਸ਼ਮਣ ਵੀ ਹੋਏ, ਇੱਕ ਸਟੇਜ ਤੇ ਜਿਹੜਾ ਲਫ਼ਜ਼ ਬਿਲਕੁਲ ਨੋ ਸੀ ਅੱਜ ਉਹ ਮੇਨ ਸਟ੍ਰੀਮ ਵੋਕੈਬਲਰੀ ਦਾ ਹਿੱਸਾ ਹੈ। ਇਹ ਆਪਣੇ ਆਪ ਦੇ ਵਿੱਚ ਇਹ ਸ਼ਿਫਟ ਜਿਹੜੀ ਹੈ ਇਸ ਗੱਲ ਦੀ ਸੂਚਕ ਹੈ ਕਿ ਜਦੋਂ ਲਫ਼ਜ਼ ਘੜੇ ਜਾਂਦੇ ਨੇ, ਲਫ਼ਜ਼ ਸਾਹਮਣੇ ਆਉਂਦੇ ਨੇ, ਉਹਨਾਂ ਦੀ ਅਹਿਮੀਅਤ ਇਸ ਲਈ ਬਣਦੀ ਹੈ ਕਿ ਜੋ ਕੁਝ ਐਗਜ਼ਿਸਟਿੰਗ ਹੈ ਉਸ ਦੇ ਵਿੱਚ ਇੱਕ ਕਰੈਕ ਹੈ, ਫੇਲਿਅਰ ਹੈ, ਔਰ ਨਵਾਂਪਨ ਜਿਹੜਾ ਨਵੇਂ ਲਫ਼ਜ਼ ਦੇ ਨਾਲ, ਨਵੇਂ ਕਨਸੈਪਟ ਦੇ ਨਾਲ ਆਉਂਦਾ ਹੈ। ਅਕ੍ਰੋਸ ਦਾ ਵਰਲਡ ਵੈਸਟਰਨ ਮੀਡੀਆ increasingly frames Sikh aspirations through the language of self-determination, human rights, and political agency. This is not accidental. It reflects a deep global crisis, one in which old institutions are visibly failing. The United Nations struggles to prevent wars. Democracies hollow out under crony capitalism. Entire populations are reduced to dependence on state charity, stripped of dignity. The world is not looking for louder slogans. It is searching for a new moral order. ਇਹ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਉਸ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ ਹੈ ਕਿ ਵੈਸਟਰਨ ਮੀਡੀਆ ਔਰ ਦੁਨੀਆ ਸਾਨੂੰ ਇਹ ਦੱਸ ਰਹੀ ਹੈ ਕਿ ਭਾਈ ਜਦੋਂ ਅਸੀਂ ਆਪਣੀ ਸਟਰਗਲ ਦੀ ਗੱਲ ਕਰਦੇ ਹਾਂ ਤਾਂ ਸੈਲਫ ਡਿਟਰਮੀਨੇਸ਼ਨ, ਹਿਊਮਨ ਰਾਈਟਸ ਜਾਂ ਪੋਲੀਟੀਕਲ ਐਂਟੀਟੀ ਦੀ ਗੱਲ ਹੈ, ਪਰ ਇਸ ਤੋਂ ਵੀ ਡੀਪਰ ਜਿਹੜਾ ਅਸੀਂ ਗਲੋਬਲ ਕ੍ਰਾਈਸਿਸ ਦੇਖ ਰਹੇ ਹਾਂ ਜਿਹਦੇ ਵਿੱਚ ਪੁਰਾਣੀਆਂ ਇੰਸਟੀਟਿਊਸ਼ਨਸ ਟੁੱਟ ਰਹੀਆਂ ਕਿਉਂਕਿ ਫੇਲ ਹੋਈਆਂ ਨੇ। ਯੂਨਾਈਟਿਡ ਨੇਸ਼ਨ ਦੁਨੀਆ 'ਚ ਕੋਈ ਜੰਗਾਂ ਨੂੰ ਰੋਕਣ 'ਚ ਕਾਮਯਾਬ ਨਹੀਂ ਹੈ। ਡੈਮੋਕ੍ਰੇਸੀਜ਼ ਬਿਲਕੁਲ ਹੌਲੋ ਆਊਟ ਹੋਈਆਂ ਔਰ ਉਹ ਹੈ ਪੂੰਜੀਪਤੀ ਸਰਮਾਏਦਾਰਾਂ ਦੇ ਹੱਥ ਦਾ ਕੈਪੀਟਲਿਜ਼ਮ ਜਿਹੜਾ ਹੈ ਉਹ ਡੈਮੋਕ੍ਰੇਸੀ ਨੂੰ ਡਿਫਾਈਨ ਕਰ ਰਿਹਾ। ਸਾਰੀ ਜਿਹੜੀਆਂ ਪਾਪੂਲੇਸ਼ਨਸ ਨੇ ਉਹ ਸਟੇਟ ਦੇ ਉੱਤੇ, ਚੈਰਿਟੀ ਦੇ ਉੱਤੇ ਜਾਂ ਦੂਸਰੇ 'ਤੇ ਡਿਪੈਂਡੈਂਟ ਨੇ ਔਰ ਦੁਨੀਆ ਇਹ ਦੇਖ ਰਹੀ ਹੈ ਕਿ ਭਾਈ ਨਾਅਰੇਬਾਜ਼ੀ ਤਾਂ ਬਹੁਤ ਲਾਊਡ ਹੈ ਲੇਕਿਨ ਇੱਕ ਨਵੇਂ ਮੋਰਲ ਆਰਡਰ ਵੱਲ ਦੁਨੀਆ ਝਾਕ ਰਹੀ ਹੈ। ਸਿੱਖ ਸਟੈਂਡ ਐਟ ਦਾ ਸੈਂਟਰ ਆਫ ਦਿਸ ਸਰਚ ਨਾਟ ਬਾਈ ਐਂਬੀਸ਼ਨ ਬਟ ਬਾਈ ਇਨਹੈਰੀਟੈਂਸ, ਕਿ ਅਸੀਂ ਇਹ ਸਾਰੇ ਦੇ ਵਿਚਕਾਰ ਖੜੇ ਹਾਂ, ਕੋਈ ਨਿਸ਼ਾਨਾ ਲੈ ਕੇ ਨਹੀਂ, ਪਰ ਇਹ ਸਾਡੀਆਂ ਇਨਹੈਰੀਟਿਡ ਵੈਲਿਊਜ਼ ਨੇ,
ਗੁਰਮਤ ਵਿਚਲੀਆਂ ਜਿਹੜੀਆਂ ਭਰੀਆਂ ਹੋਈਆਂ ਗੁਰਮਤ ਦੀ ਉਸ ਫਿਲਾਸਫੀ ਦੇ ਵਿੱਚ ਨੇ, ਜਿਹੜੀਆਂ ਅਲਟੀਮੇਟਲੀ ਲੀਡ ਵਾਈ ਦਾ ਮੋਮੈਂਟ ਇਜ਼ ਰਾਈਪ ਕਿ ਅੱਜ ਕਿਉਂ ਯੋਗ ਸਮਾਂ geographically, culturally and philosophically, Punjab occupies a decisive position. It is among the world's most fertile regions, historically a breadbasket and a civilizational trade corridor. Peaceful relations across Punjab on both sides would transform the region into a zone of stability and prosperity, something inherently aligned with the interests of global trade and capital. A stable Punjab is not a threat to the world, it is an asset to it, whether for USA, China or even India, if prosperity were truly the intention. ਕਿ ਅਸੀਂ ਭੂਗੋਲਿਕ ਤੌਰ ਤੇ, ਸੱਭਿਆਚਾਰਕ ਤੌਰ ਤੇ ਔਰ ਫਿਲਾਸਫੀ ਦਰਸ਼ਨ ਦੇ ਤੌਰ ਦੇ ਉੱਤੇ, ਸਿਧਾਂਤਕ ਤੌਰ ਤੇ ਪੰਜਾਬ ਦੀ ਜਿਹੜੀ ਪੋਜੀਸ਼ਨ ਹੈ ਇੱਕ ਫੈਸਲਾ ਕੁਨ ਹੈ। ਇਹ ਦੁਨੀਆ ਦੇ ਸਭ ਤੋਂ ਜ਼ਰਖੇਜ਼ ਖਿੱਤਿਆਂ ਚੋਂ ਹੈ। ਹਿਸਟੋਰੀਕਲੀ ਇਹ ਬ੍ਰੈਡ ਬਾਸਕਟ ਹੈ, ਅੰਨਦਾਤਾ ਹੈ। ਸਿਵਲਾਈਜੇਸ਼ਨਲੀ ਇਹ ਟ੍ਰੇਡ ਕੋਰੀਡੋਰ ਹੈ, ਵਪਾਰਕ। ਜੇ ਤੁਸੀਂ ਲਦਾਖ, ਅੰਮ੍ਰਿਤਸਰ ਰਾਊਟ ਔਰ ਉਹ ਸਾਰੇ ਵੱਲ ਦੇਖੋ, ਔਰ ਦੋਨੋਂ ਪਾਸੇ ਪੰਜਾਬ ਦੇ ਜਿਹੜੇ ਨੇ ਉਹ ਜਿਹੜੇ ਨੇ ਸਟੇਬਿਲਿਟੀ ਔਰ ਪ੍ਰੋਸਪੈਰਿਟੀ ਦੇ ਇੱਕ ਸੂਚਕ ਨੇ। ਔਰ ਇਹ ਇਨਹੈਰੈਂਟ ਹੈ ਕਿ ਜਦੋਂ ਅਸੀਂ ਗਲੋਬਲ ਟ੍ਰੇਡ ਔਰ ਕੈਪੀਟਲ ਦੀ ਗੱਲ ਕਰਦੇ ਹਾਂ, ਸਟੇਬਲ ਪੰਜਾਬ ਜਿਹੜਾ ਹੈ ਇਹ ਦੁਨੀਆ ਦੇ ਨੂੰ ਕੋਈ ਜਿਹੜੀ ਹੈ ਉਹ ਥ੍ਰੈਟ ਨਹੀਂ ਹੈ ਜਾਂ ਕੋਈ ਚੈਲੰਜ ਨਹੀਂ ਹੈ, ਐਸੈਟ ਹੈ। ਉਹ ਭਾਵੇਂ ਅਮਰੀਕਾ ਹੋਏ, ਚਾਈਨਾ ਹੋਏ ਜਾਂ ਈਵਨ ਭਾਰਤ ਵੀ, ਜੇ ਉਹਦੀ ਇੰਟੈਂਸ਼ਨ ਪ੍ਰੋਸਪੈਰਿਟੀ ਹੁੰਦੀ ਤਾਂ ਫਿਰ ਪੰਜਾਬ ਜਿਹੜਾ ਹੈ ਉਹਨਾਂ ਦੇ ਲਈ ਵੀ ਇੱਕ ਵੱਖਰੇ ਐਂਗਲ ਤੋਂ ਦੇਖਦੇ, ਇੱਕ ਨੂੰ ਜਿਹੜੀ ਕਾਲੋਨੀ ਨਾ ਬਣਾਉਂਦੇ। ਯੈਟ ਇਹ ਬ੍ਰਹਿਮਿਕਲ ਪਾਵਰ ਸਟਰਕਚਰ has never allowed this potential to bloom. Khalistan as a sovereign moral polity aligns far more naturally with global economic flows, human security and ethical trade that centralized exclusionary nationalism ever could. ਕਿਉਂਕਿ ਬ੍ਰਾਹਮਣਵਾਦ ਦਾ ਜਿਹੜੇ ਲੋਕ ਇਹ ਸਾਰੇ ਸੈਟਅਪ ਨੂੰ ਕੰਟਰੋਲ ਕਰਦੇ ਨੇ, ਉਹਨਾਂ ਨੇ ਕਦੇ ਵੀ ਇਹ ਜਿਹੜਾ ਪੋਟੈਂਸ਼ੀਅਲ ਸੀ ਪੰਜਾਬ ਦਾ, ਇਸ ਨੂੰ ਅੱਗੇ ਨਹੀਂ ਵਧਣ ਦਿੱਤਾ। ਖਾਲਿਸਤਾਨ ਇੱਕ ਸੋਵਰਨ ਮੋਰਲ ਪੋਲਿਟੀ ਦੇ ਤੌਰ ਤੇ ਦੁਨੀਆ ਦੇ ਇਹ ਸਾਰੇ ਢਾਂਚੇ ਜੋ ਗਲੋਬਲ ਇਕਨੋਮਿਕਲ ਫਲੋ ਹੋਏ, ਇਨਸਾਨੀ ਸਿਕਿਉਰਿਟੀ ਹੋਏ ਜਾਂ ਐਥੀਕਲ ਟ੍ਰੇਡ ਹੋਏ, ਜਿਹੜੀ ਕਿ ਬਿਲਕੁਲ ਨੈਸ਼ਨਲਿਜ਼ਮ ਤੋਂ ਬਰਕਸ ਜਿਸ ਦਾ ਇੱਕ ਆਪਣਾ ਦਾਇਰਾਕਾਰ ਹੋਏਗਾ, ਉਹ ਖਾਲਿਸਤਾਨ ਉਹ ਸਾਰੇ ਦੇ ਵਿੱਚ ਫਿੱਟ ਬਹਿੰਦਾ ਹੈ। ਬਿਯੋਂਡ ਜਿਓਗ੍ਰਾਫੀ ਲਾਈਜ਼ ਫਿਲਾਸਫੀ। ਕਿਰਤ ਕਰੋ। honest labor tied to dignity has always made Sikhs visible and indispensable wherever they live. During pandemics, natural disasters and humanitarian crises, Sikhs didn't wait for state permission. They acted. Langar crossed borders faster than the governments. This was not charity. It was humanism in action, rooted not in procedural democracy but in lived ethics. ਇਹ ਬੜੀ ਖੂਬਸੂਰਤ ਉਹਨਾਂ ਨੇ ਕਿਹਾ ਵੀ ਜਿਹੜੀ ਜਿਓਗ੍ਰਾਫੀ ਭੂਗੋਲਿਕਤਾ ਇੱਕ ਆਪਣੀ ਥਾਂ, ਲੇਕਿਨ ਜਿਹੜੀ ਕਿਰਤ ਕਰੋ ਦੀ ਫਿਲਾਸਫੀ ਹੈ, ਲੇਬਰ ਟੂ ਡਿਗਨਿਟੀ ਹੈ, ਉਹਨਾਂ ਨੇ ਸਿੱਖਾਂ ਨੂੰ ਦੁਨੀਆ ਭਰ ਦੇ ਵਿੱਚ ਉਹਨਾਂ ਦੀਆਂ ਵੈਲਿਊਜ਼ ਨੂੰ ਉਜਾਗਰ ਕੀਤਾ। ਉਹ ਪੈਂਡੈਮਿਕ ਡਿਜ਼ਾਸਟਰ, ਉਹਦੇ 'ਚ ਇਹ ਜਿਹੜਾ ਸਾਡਾ ਲੰਗਰ ਦਾ ਕਾਨਸੈਪਟ ਹੈ, ਇਹ ਕੋਈ ਦਾਨ ਦੇਣ ਨਾਲ ਜੁੜਿਆ ਹੋਇਆ ਨਹੀਂ ਹੈ। ਇਸ ਵਿੱਚ ਇਨਹੈਰੈਂਟ ਸਿੱਖੀ ਦਾ ਹਿਊਮੈਨੀਟੇਰੀਅਨ ਫੈਕਟਰ ਹੈ, ਜਿੱਥੇ ਕਿ ਸਿੱਖ ਜਿਹੜੇ ਨੇ ਉਹ ਕੋਈ ਕਿਸੇ ਢਾਂਚੇ ਦੇ ਵਿੱਚ ਨਹੀਂ, ਉਹਨਾਂ ਨੇ ਆਜ਼ਾਦਾਨਾ ਤੌਰ ਦੇ ਉੱਤੇ ਆਪਣੀਆਂ ਐਥਿਕਸ ਕਦਰਾਂ ਕੀਮਤਾਂ ਕਰਕੇ ਦੁਨੀਆ ਭਰ ਦੇ ਵਿੱਚ ਜਿਹੜੇ ਨੇ ਉਹ ਇਸ ਮੈਦਾਨ ਦੇ ਵਿੱਚ ਨਿਤਰੇ। ਓਲਡ ਸਿਸਟਮਸ ਆਰ ਫੇਲਿੰਗ। ਗੁਰਮਤ ਨੈਵਰ ਪ੍ਰੋਮਿਸਡ ਯੂਟੋਪੀਆ ਥਰੂ ਬੈਲਟਸ ਅਲੋਨ. It speaks of natural order, hukam, where justice flows from disciplined individuals and ethical collectives. This order was not merely magnified, it was demonstrated in history. कि पुराना सिस्टम टुट रहा है, गुरमत ने कोई सबज बाग नहीं कदे दिखाए, वो हुक्म दे विच जिउण वाले जीव जिहड़ा दे अंदरों जस्टिस नैचुरली फ्लो हुंदा है। और यही जिहड़ा ਆਰਡਰ ਹੈ, ਜਿਹੜਾ ਨੈਚੁਰਲ ਆਰਡਰ ਹੈ, ਇਹ ਜਦੋਂ ਗੁਰੂ ਨਾਨਕ ਸਾਹਿਬ ਰਿਜੈਕਸ਼ਨ ਆਫ ਪ੍ਰੀਸਟਲੀ ਹਾਇਰਾਰਕੀ,
ਗੁਰੂ ਸਾਹਿਬ ਨੇ ਜ਼ਾਤ ਪਾਤ ਨੂੰ ਐਂਡ ਕਰਕੇ ਜਿਹੜੀ ਹਾਇਰਕੀ ਸੀ ਕਿ ਬ੍ਰਾਹਮਣ ਦੇ ਕੋਲ ਰੂਲ ਹੈ ਉਹਨੂੰ ਖਤਮ ਕਰਕੇ ਬਰਾਬਰੀ ਦਾ ਕਨਸੈਪਟ ਦਿੱਤਾ ਹੈ। ਜੀ ਗੁਰੂ ਗੋਬਿੰਦ ਸਿੰਘ ਸਾਹਿਬ creation of the Khalsa as a sovereign moral collective or the Sikh missiles governing without divine kingship, caste law or sacred inequality कि कोई divine right नहीं है जिवें kings can do no wrong। ਇਹ ਵੀ ਇਹਨਾਂ ਦਾ ਵੈਸਟਰਨ ਦਾ ਸੀ, ਉੱਥੇ ਤਾਂ ਇਹ ਸੀ ਦਿਲੀਸ਼ਵਰੋ ਈਸ਼ਵਰੋ, ਦਿੱਲੀ ਦਾ ਬਾਦਸ਼ਾਹ ਹੀ ਰੱਬ ਹੈ। ਇਸੇ ਤਰ੍ਹਾਂ ਇਹਨਾਂ ਸਾਰਿਆਂ ਨੂੰ ਇਗਨੋਰ ਕਰਕੇ ਖਾਲਸੇ ਦਾ ਜਿਹੜਾ ਕਨਸੈਪਟ ਹੈ ਉਹ ਬਰਾਬਰੀ, ਲਿਆਕਤ ਔਰ ਤਖਤ ਬਹਿ ਤਖਤੈ ਕੇ ਲਾਇਕ ਉਸ ਦੇ ਉੱਤੇ ਖੜਾ। ਵਿਜ਼ੀਬਲ ਸਾਈਨਸ ਵਾਈ ਦਾ ਐਡਵਰਸਰੀਜ਼ ਅਨਈਜ਼ੀ। ਫਿਰ ਉਹਨਾਂ ਨੇ ਕਿਹਾ ਵੈਨ ਐਵਰ ਦਾ ਵਰਲਡ ਨੀਡਡ ਦਿਸ ਐਥਿਕਸ ਸਿਕਸ ਆਨਸਰ, ਸਿੱਖ ਸਾਹਮਣੇ ਆਏ। ਉਹਦੇ ਵਿਜ਼ੀਬਲ ਸਾਈਨ ਨੇ ਜਿਹਦੇ ਕਰਕੇ ਜਿਹੜਾ ਦੁਸ਼ਮਣ ਹੈ ਉਸ ਦੇ ਢਿੱਡੀ ਪੀੜ ਪੈਂਦੀ ਹੈ। Those who sacrificed their lives in the past did not extinguish the idea, they planted it. There is no vacuum where sacrifice once stood. Those who live under threat today yet continue to speak openly, deny our adversaries their most powerful weapon, fear. The third generation, global, politically aware, technologically fluent and philosophically grounded, is not confused. This clarity is deeply unsettling to systems that survive on silence and division. ਹੁਣ ਉਹਨਾਂ ਨੇ ਕਿਹਾ ਵੀ ਵਿਜ਼ੀਬਲ ਸਾਈਨ ਕੀ ਨੇ ਕਿ ਜਿਹੜੀ ਪਿਛਲੀ ਜਨਰੇਸ਼ਨ ਨੇ ਆਪਣੀਆਂ ਜ਼ਿੰਦਗੀਆਂ ਜੀਵੀਆਂ, ਉਹਨਾਂ ਨੇ ਇਸ ਆਈਡੀਆ ਨੂੰ ਪਲਾਂਟ ਕੀਤਾ, ਵੈਕਿਊਮ ਨਹੀਂ ਆਇਆ, ਸੈਕਰੀਫਾਈਸ ਅੱਗੇ ਤੁਰੀ। ਔਰ ਜਿਹੜੇ ਅੱਜ ਵੀ ਉਸ ਥ੍ਰੈਟ ਦੇ ਥੱਲੇ ਨੇ, ਦੁਸ਼ਮਣ ਨੂੰ ਇਹ ਨਜ਼ਰ ਆ ਰਿਹਾ ਕਿ ਥਰਡ ਜਨਰੇਸ਼ਨ ਜਿਹੜੀ ਅੱਜ ਸਾਡੀ ਗਲੋਬਲੀ ਪੋਲੀਟੀਕਲੀ ਅਵੇਅਰ ਹੈ, ਟੈਕਨੋਲੋਜੀਕਲੀ ਫਲੂਐਂਟ ਹੈ, ਫਿਲਾਸਫਿਕਲੀ ਵੈਲ ਗਰਾਊਂਡਡ ਹੈ, ਉਹ ਕਨਫਿਊਜ਼ਡ ਨਹੀਂ ਹੈ। ਔਰ ਇਹ ਜਿਹੜੀ ਕਲੈਰਿਟੀ ਹੈ ਇਹ ਅਨਸੈਟਲਿੰਗ ਹੈ ਉਹਨਾਂ ਸਿਸਟਮ ਨੂੰ ਜਿਹੜੇ ਡਿਵੀਜ਼ਨ ਦੇ ਉੱਤੇ ਜਿਨ੍ਹਾਂ ਨੇ ਇਹ ਸਾਰੇ ਨੂੰ ਆਪਣੇ ਢਾਂਚੇ ਨੂੰ ਖੜਾ ਕੀਤਾ ਹੋਇਆ ਹੈ। ਜੀ ਇੰਡੀਆ may project confidence through rhetoric, but anxiety is visible in action. Diplomatic isolation, silence in front of global power shifts, strained relations with neighbors, and an absence of moral courage on the world stage have produced sleepless nights. False pride combined with internal decay makes states most vulnerable. Guru Nanak identified this pattern centuries ago while witnessing Babur's invasion. False pride, confused faith, and failure to prepare for changing realities led to collapse. Today's actions shows little learning from that history. ਅੱਜ ਭਾਰਤ ਕਿੱਥੇ ਖੜਾ ਹੈ? ਜ਼ੁਬਾਨੀ ਕਲਾਮੀ ਜਮਾ ਖਰਚ ਕਰ ਰਹੇ ਨੇ ਪਰ ਘਬਰਾਏ ਹੋਏ ਨੇ, ਡਿਪਲੋਮੈਟਿਕਲੀ ਆਈਸੋਲੇਟ ਨੇ, ਦੁਨੀਆ ਦੇ ਸਾਹਮਣੇ ਜ਼ਲੀਲ ਹੋ ਰਹੇ ਨੇ, ਸਟੇਨਡ ਰਿਲੇਸ਼ਨਸ ਗੁਆਂਢੀਆਂ ਦੇ ਨਾਲ ਵੀ ਨੇ, ਕੋਈ ਅਖਲਾਕੀ ਕਰੇਜ ਨਹੀਂ ਹੈ, ਵਰਲਡ ਸਟੇਜ ਤੇ ਕੋਈ ਰੋਲ ਨਹੀਂ ਹੈ, ਜਿਹੜੀਆਂ ਸਲੀਪਲੈਸ ਨਾਈਟਸ ਨੇ ਪਰ ਝੂਠਾ ਪ੍ਰਾਈਡ ਇਹ ਲੈ ਕੇ ਤੁਰੇ ਹੋਏ ਨੇ। ਇਸੇ ਨੂੰ ਹੀ ਗੁਰੂ ਨਾਨਕ ਪਾਤਸ਼ਾਹ ਨੇ ਤਾਂ ਬਾਬਰ ਨੂੰ ਵੰਗਾਰਿਆ ਸੀ ਕਿ ਇਹ ਹਕੀਕਤ ਨਹੀਂ ਹੈ। ਔਰ ਇਸ ਅੱਜ ਦੇ ਇਹਨਾਂ ਦੇ ਐਕਸ਼ਨਸ ਤੋਂ ਲੱਗਦਾ ਵੀ ਇਹਨਾਂ ਨੇ ਕੁਝ ਵੀ ਜਿਹੜਾ ਹੈ ਉਹ ਸਿੱਖਿਆ ਨਹੀਂ ਹੈ। ਮੈਂ ਦੇਖ ਰਿਹਾ ਘੜੀ ਵੱਲ, ਪਹਿਲੇ ਸੈਗਮੈਂਟ ਦਾ ਜਿਹੜਾ ਕਾਫੀ ਪਾਰਟ ਹੈ ਉਹ ਅਸੀਂ ਡਿਸਕਸ ਕਰ ਲਿਆ ਇਸ ਲਿਖਤ ਦਾ। ਸੈਕੰਡ ਪਾਰਟ ਨੂੰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਡਿਸਕਸ ਕਰਾਂਗੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਾ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਟੀਵੀ 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।